India still a main perpetrator of interference, espionage in Canada ceases. Evidence links Indian officials at Vancouver consulate to killing of Sikh activist Hardeep Singh Nijjar. ਇੱਕ ਕਮਲਜੀਤ ਸਿੰਘ ਨਾਂ ਦਾ ਔਰ ਇੱਕ ਪਵਨ ਕੁਮਾਰ ਜਿਹੜਾ ਹੈ ਉਹਨਾਂ ਨੇ ਈਵਨ ਮੌਕੇ ਤੇ ਵੀ ਜਦੋਂ ਹਰਦੀਪ ਨਿੱਜਰ ਦਾ ਮਰਡਰ ਹੋਇਆ ਕਮਲਜੀਤ ਸਿੰਘ ਔਰ ਦੂਸਰੇ ਉੱਥੋਂ ਜਿਹੜੀ ਹੈ ਉਹ ਜਾਣਕਾਰੀ ਦੇ ਰਹੇ ਨੇ ਔਰ ਉੱਥੋਂ ਹੀ ਉਹਨਾਂ ਨੇ ਉਸ ਇਨਫੋਰਮੇਸ਼ਨ ਨੂੰ ਨਵੀਂ ਦਿੱਲੀ ਨੂੰ ਭੇਜਿਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ 4 ਰੋਜ਼ਾ ਭਾਰਤ ਦੌਰੇ ਤੇ ਸੀ ਜਿੱਥੇ ਉਸਨੇ ਕਈ ਸਮਝੌਤਿਆਂ ਤੇ ਦਸਤਖਤ ਕੀਤੇ। ਦੂਸਰੇ ਪਾਸੇ ਕੈਨੇਡੀਅਨ ਖੁਫੀਆ ਏਜੰਸੀ ਸੀਐਸਐਸ ਨੇ ਇਨਕਸ਼ਾਫ ਕੀਤਾ ਹੈ ਕਿ ਭਾਰਤ ਵੱਲੋਂ ਕੈਨੇਡਾ ਵਿੱਚ ਖਾਲਿਸਤਾਨੀ ਐਕਟਿਵਿਸਟ ਦੇ ਖਿਲਾਫ ਹਿੰਸਕ ਕਾਰਵਾਈਆਂ ਤੇ ਕੈਨੇਡਾ ਦੇ ਮਾਮਲੇ ਵਿੱਚ ਦਖਲਅੰਦਾਜ਼ੀ ਜਾਰੀ ਹੈ ਔਰ ਇਸ ਦਾ ਇਨਕਸ਼ਾਫ ਕੈਨੇਡਾ ਦੀ ਪ੍ਰਸਿੱਧ ਅਖਬਾਰ ਗਲੋਬ ਐਂਡ ਮੇਲ ਨੇ ਕੀਤਾ ਔਰ ਸ਼ਾਇਦ ਇਸ ਕਾਰਨ ਕਾਰਨੀ ਵੱਲੋਂ ਦਿੱਲੀ ਵਿੱਚ ਰੱਖੀ ਆਪਣੀ ਕਾਨਫਰੰਸ ਰੱਦ ਕਰਨੀ ਪਈ ਹੈ ਉਹਨਾਂ ਨੂੰ ਔਰ ਲੱਖ ਲਾਹਨਤ ਹੈ ਕਾਰਨੀ ਤੇ ਉਸਦੇ ਜਮਹੂਰੀਆਂ ਦੀ ਭਾਰਤ ਅੱਗੇ ਗੋਡੇ ਟੇਕਣ ਦੀ ਨੀਤੀ ਨੂੰ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰ ਨੇ? ਦੇਖੋ, ਜਦੋਂ ਏਅਰ ਇੰਡੀਆ ਦਾ ਡਿਜ਼ਾਸਟਰ ਇੰਡੀਅਨ ਏਜੰਸੀਆਂ ਨੇ ਜੂਨ 1985 ਦੇ ਵਿੱਚ ਕੀਤਾ ਤੇ ਜਦੋਂ ਤੱਕ ਟ੍ਰਾਇਲ ਕੋਰਟ ਵੈਨਕੂਵਰ ਉਹਨਾਂ ਨੇ ਆਪਣਾ ਫੈਸਲਾ ਨਹੀਂ ਸੁਣਾ ਦਿੱਤਾ 10-15 ਸਾਲ 15 ਸਾਲ ਹੀ ਮੇਰੇ ਖਿਆਲ ਲੱਗੇ ਰਹੇ। ਅੱਛਾ। ਉਦੋਂ ਤੱਕ ਕੈਨੇਡੀਅਨ ਮੀਡੀਆ ਮੇਨ ਸਟ੍ਰੀਮ ਮੀਡੀਆ ਵੀ ਜਿਹੜਾ ਹੈ ਉਹਨਾਂ ਨੇ ਸਮੁੱਚੀ ਸਿੱਖ ਕੌਮ ਨੂੰ ਕਟਹਿਰੇ 'ਚ ਹੀ ਖੜਾ ਕੀਤਾ ਜਾਂ ਇਉਂ ਕਹੀਏ ਕਿ ਮੀਡੀਆ ਟਰਾਇਲ ਔਰ ਸਿੱਖਾਂ ਨੂੰ ਜਿਹੜਾ ਖੂਨੀ ਔਰ ਬੇਗੁਨਾਹ ਨੂੰ ਮਾਰਨ ਵਾਲੇ ਔਰ ਦੂਜੇ ਤੀਜੇ ਦੱਸਿਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਅਨ ਇਨਫਲੂਐਂਸ ਵੀ ਸੀ ਔਰ ਕੁਛ ਉਹਨਾਂ ਦੀ ਆਪਣੀ ਨਾਅਹਲੀਅਤ ਵੀ ਸੀ। ਬਹੁਤ ਸਾਰਿਆਂ ਨੇ ਮਿਹਨਤ ਨਹੀਂ ਕੀਤੀ ਕਿ ਉਹ ਲੱਭ ਸਕਣ ਕਿ ਏਜੰਸੀਆਂ ਕਿਵੇਂ ਕੰਮ ਕਰਦੀਆਂ। ਔਰ ਜਦੋਂ 2 ਪ੍ਰੋਮੀਨੈਂਟ ਜਰਨਲਿਸਟ ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਦੇ ਉਹਨਾਂ ਨੇ ਸੌਫਟ ਟਾਰਗੇਟ ਕਿਤਾਬ ਲਿਖੀ ਰਿਸਰਚ ਕਰਕੇ ਔਰ ਉਹਨਾਂ ਨੇ ਪੁਆਇੰਟ ਆਊਟ ਕੀਤਾ ਕਿ ਕਿਵੇਂ 1970ਵਿਆਂ ਤੋਂ ਹੀ ਜਿਹੜੀਆਂ ਇੰਡੀਅਨ ਏਜੰਸੀਆਂ ਨੇ ਉਹ ਗੁਰਦੁਆਰਿਆਂ ਦੇ ਵਿੱਚ ਵੜੀਆਂ ਹੋਈਆਂ ਸੀ ਔਰ ਕਿਵੇਂ ਉਹਨਾਂ ਨੇ ਮਾਸਟਰਮਾਈਂਡ ਕੀਤਾ ਇਸ ਸਾਰੇ ਨੂੰ। ਤੇ ਉਹਨਾਂ ਦੀ ਬੜੀ ਵੈਲ ਰਿਸਰਚ ਕਿਤਾਬ ਨੂੰ ਵੀ ਸਿੱਖਾਂ ਦਾ ਪ੍ਰੋਪੇਗੈਂਡਾ ਕਹਿ ਕੇ ਨਕਾਰ ਦਿੱਤਾ ਗਿਆ, ਉਹਦੀ ਥਾਂ ਨਹੀਂ ਬਣੀ। ਔਰ ਨਤੀਜੇ ਦੇ ਤੌਰ ਦੇ ਉੱਤੇ ਈਵਨ ਜਦੋਂ ਟਰਾਇਲ ਵੀ ਚੱਲਿਆ ਕਿਉਂਕਿ ਕੈਨੇਡਾ ਦੀਆਂ ਇੰਟੈਲੀਜੈਂਸ ਏਜੰਸੀਆਂ ਵੀ ਜਿਹੜੀਆਂ ਨੇ ਉਹ ਇੰਡੀਅਨ ਜਾਲ 'ਚ ਫਸ ਗਈਆਂ ਸੀ। ਇਹੀ ਕਾਰਨ ਹੈ ਕਿ ਟਰਾਇਲ ਦੇ ਦੌਰਾਨ ਇਹ ਸਾਹਮਣੇ ਆਇਆ ਕਿ RCMP ਨੇ ਜਾਂ ਸੀਐਸਐਸ ਨੇ ਬਹੁਤ ਸਾਰੀਆਂ ਆਡੀਓ ਫਾਈਲਸ ਜਿਹੜੀਆਂ ਨੇ ਉਹ ਡਿਸਟਰੋਏ ਕਰ ਦਿੱਤੀਆਂ। ਇਸ ਲਈ ਕਨਕਲੂਸ਼ਨ ਦੇ ਵਿੱਚ ਜਿਹੜਾ ਉਹ ਇੰਡੀਆ ਨੂੰ ਕੋਈ ਜਵਾਬਦੇਹੀ ਨਹੀਂ ਬਣਾਈ ਗਈ। ਇਹ ਠੀਕ ਹੈ ਕਿ ਫੀਲੇ ਆਪਣੇ ਇਸਤੇਮਾਲ ਹੋ ਸਕਦੇ ਨੇ, ਏਜੰਸੀ ਆਪਰੇਸ਼ਨ ਇਵੇਂ ਹੀ ਹੁੰਦਾ ਹੈ। ਬਿਲਕੁਲ। ਹੁਣ ਮੈਂ ਸਮਝਦਾ ਹਾਂ ਵੀ ਕੈਨੇਡੀਅਨ ਮੀਡੀਆ ਨੇ ਉਹ ਟੋਰਾਂਟੋ ਸਟਾਰ ਹੋਏ, ਗਲੋਬ ਐਂਡ ਮੇਲ ਹੋਏ ਔਰ ਦੂਸਰੇ ਹੋਣ, ਉਹਨਾਂ ਨੇ ਉਹ ਪਿਛਲਾ ਧੋ ਦਿੱਤਾ। ਹੁਣ ਇੱਕ ਪਾਸੇ ਜਦੋਂ ਕੈਨੇਡਾ ਦਾ ਪੋਲੀਟੀਕਲ ਸਟਰਕਚਰ ਮਾਰਕ ਕਾਰਨੀ ਦੇ ਥੱਲੇ ਜਿਹਨੇ ਅਦਰਵਾਈਜ਼ ਤਾਂ ਕੁਰਸੀ ਲਿਬਰਲ ਪਾਰਟੀ ਦੇ ਜਸਟਿਨ ਟਰੂਡੋ ਤੋਂ ਲਈ ਔਰ ਐਸੀ ਅਕਿਰਤ ਘਣਤਾ ਦਾ ਇਹਨੇ ਸਬੂਤ ਦਿੱਤਾ ਹੈ ਕਿ ਇਹਨੇ ਜੋ ਕਦਮ ਚੁੱਕੇ ਜਿਸ ਤੇਜ਼ੀ ਦੇ ਨਾਲ ਪਹਿਲੇ 1 ਸਾਲ ਦੇ ਵਿੱਚ ਹੀ ਭਾਰਤ ਦੇ ਪੈਰਾਂ 'ਚ ਜਾ ਕੇ ਡਿੱਗਿਆ। ਅਸੀਂ ਜ਼ਿਕਰ ਕੀਤਾ ਸੀ ਫਰਾਈਡੇ ਕਿ ਅਨੀਤਾ ਆਨੰਦ ਜਿਹੜੀ ਜਿਸ ਦਾ ਪਿਛੋਕੜ ਜਾ ਕੇ ਹਿੰਦੂ ਫਾਊਂਡੇਸ਼ਨਸ ਔਰ RSS ਤੇ ਦੂਜੇ ਨਾਲ ਹੀ ਜੁੜਦਾ ਔਰ ਜਿਹੜੀ ਜਦੋਂ ਜਸਟਿਨ ਟਰੂਡੋ ਨੇ ਸਾਰਾ ਭਾਂਡਾ ਇਹਨਾਂ ਦਾ ਸਰੇ ਬਾਜ਼ਾਰ ਫੋੜਿਆ ਕਿ ਭਾਈ ਕਿਵੇਂ ਇੰਡੀਅਨ ਏਜੰਸੀਆਂ ਇਨਵੋਲਵ ਨੇ, ਉਹਨਾਂ ਦੇ 6 ਬੰਦੇ ਇਨਕਲੂਡਿੰਗ ਸੰਜੇ ਵਰਮਾ ਹਾਈ ਕਮਿਸ਼ਨਰ ਕੱਢੇ ਭਾਰਤ ਨਾਲੋਂ
ਸਭ ਟ੍ਰੇਡ ਡੀਲ ਔਰ ਦੂਜੀ ਤੀਜੀ, ਤੇ ਇਹ ਅਨੀਤਾ ਆਨੰਦ ਵੀ ਸਿਆਸਤ ਛੱਡ ਕੇ ਘਰੇ ਬਹਿ ਗਏ ਸੀ। ਹੁਣ ਐਸਾ ਕਿਹੜਾ ਮੰਤਰ ਚੱਲਿਆ ਕਿ ਮਾਰਕ ਕਾਰਨੀ ਉਹਨੂੰ ਘਰੋਂ ਉਠਾ ਕੇ ਲਿਆਇਆ, ਫਿਰ ਇਲੈਕਸ਼ਨ ਲੜਾਈ, ਫਿਰ ਫੋਰਨ ਮਿਨਿਸਟਰ ਬਣਾਇਆ, ਫਿਰ ਐਸ ਜੈ ਸ਼ੰਕਰ ਨਾਲ 5 ਮੁਲਾਕਾਤਾਂ, ਫਿਰ ਜਿਹੜਾ ਉਹ ਇੱਥੇ ਐਲਬਰਟਾ ਦੇ ਵਿੱਚ G20 ਦੀ ਕਾਨਫਰੰਸ 'ਚ ਆਉਂਦਾ ਹੈ ਮੋਦੀ, ਔਰ ਬਿਲਕੁਲ ਬਿਨਾਂ ਪਰਵਾਹ ਕੀਤੇ ਕਿ ਭਾਈ ਇੱਥੇ ਨਿਖਿਲ ਗੁਪਤਾ ਦਾ ਕਬੂਲਨਾਮਾ ਕੀ ਹੈ, ਭਾਰਤ ਦਾ ਔਰ ਫਰੋਤੀਆਂ ਦਾ ਸਿਲਸਿਲਾ BC ਤੋਂ ਲੈ ਕੇ ਜਿਹੜਾ ਉਹ ਟੋਰਾਂਟੋ ਤੱਕ, ਔਰ ਕੈਨੇਡਾ ਦੀਆਂ ਆਪਣੀਆਂ ਏਜੰਸੀਆਂ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਅਮਿਤ ਸ਼ਾਹ ਦੇ ਨਾਲ ਜੋੜ ਕੇ ਜਿਹੜਾ ਉਹ ਬਿਆਨਿਆ ਹੋਇਆ ਸੀ। ਸੋ ਜਿਸ ਬੇਸ਼ਰਮੀ ਦੇ ਨਾਲ ਇਸ ਮਾਰਕ ਕਾਰਨੀ ਨੇ ਭਾਰਤ ਜਾਣ ਦਾ ਫੈਸਲਾ ਕੀਤਾ, ਗਿਆ ਵੀ, ਇਹ ਜਿਵੇਂ ਤੁਸੀਂ ਕਿਹਾ ਕਿ ਅੱਜ ਉਹਦੀ ਪਿਛਲੇ ਕੱਲ ਪ੍ਰੈਸ ਕਾਨਫਰੰਸ ਹੋਣੀ ਸੀ, ਔਰ ਜਿਹੜਾ ਇੰਕਸ਼ਾਫ ਇਨ ਦਾ ਮੀਨ ਟਾਈਮ ਗਲੋਬ ਐਂਡ ਮੇਲ ਨੇ ਕੀਤਾ ਔਰ ਕੈਨੇਡੀਆ ਦੇ ਮੀਡੀਆ 'ਚ ਸਾਰੀ ਉਹਦੀ ਡਿਸਕਸ਼ਨ ਹੋਈ, ਉਹਦੇ ਤੋਂ ਹੀ ਡਰਦੇ ਆ, ਕਿਉਂਕਿ ਆਪਣੇ ਨਾਲ ਵੀ ਪੱਤਰਕਾਰ ਗਏ ਹੋਣੇ ਨੇ। ਕਿਉਂਕਿ ਜਾਣ ਤੋਂ ਪਹਿਲਾਂ ਸਰਕਾਰੀ ਇੱਕ ਅਧਿਕਾਰੀ ਨੇ ਮੀਡੀਆ ਨੂੰ ਕਿਹਾ ਕਿ ਜੀ ਹੁਣ ਇੰਡੀਆ ਦੀ ਕੋਈ ਇੰਟਰਫੇਰੈਂਸ ਜਾਂ ਉਹਨਾਂ ਦੀ ਦਖਲ ਅੰਦਾਜ਼ੀ ਨਹੀਂ ਹੈ, ਕੋਈ ਵਾਇਲੈਂਸ ਮੁਲਜ਼ਮਤ ਨਹੀਂ ਹੈ, ਜਿਹੜਾ ਸਫੇਦ ਝੂਠ ਸੀ। ਔਰ ਅਜੇ ਉਹ ਪਹੁੰਚਿਆ ਹੀ ਸੀ ਪਹਿਲਾਂ, ਕਿਉਂਕਿ ਉਹਨੇ ਮੁੰਬਈ ਗਿਆ 2 ਦਿਨ, ਉੱਥੇ ਵੀ ਉਹ ਜੂਨੀਅਰ ਜਿਹਾ ਮਿਨਿਸਟਰ ਲੈਣ ਆਇਆ, ਬੇਇੱਜ਼ਤੀ ਕਰਵਾਈ, ਪ੍ਰੋਟੋਕੋਲ ਨਹੀਂ ਦਿੱਤਾ। ਇੱਥੇ ਵੀ ਮੋਦੀ ਦੇ ਨਾਲ ਖੜਾ, ਝੂਠ ਉਧਰੋਂ ਜਾਂਦਾ ਹੈ ਤੇ ਇੱਧਰ ਅਟੈਕ ਕਰ ਦਿੰਦਾ ਇਜ਼ਰਾਈਲ ਔਰ ਅਮਰੀਕਾ ਈਰਾਨ ਦੇ ਉੱਤੇ। ਹੁਣ ਉਹੀ ਮਾਰਕ ਕਾਰਨੀ ਜਿਹੜਾ ਵਰਲਡ ਇਕਨੋਮਿਕ ਫੋਰਮ ਦੀ ਕਾਨਫਰੰਸ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਇੱਕ ਹੀਰੋ ਦੇ ਤੌਰ ਤੇ ਉੱਭਰਦਾ ਹੈ, ਕਿਉਂਕਿ ਉਹ ਅਮਰੀਕਨ ਮਾਈਟ ਨੂੰ ਵੀ ਚੈਲੰਜ ਕਰਨ ਦੀ ਹਿੰਮਤ ਰੱਖਦਾ ਔਰ ਡਿਸਟਰੋਇੰਗ ਵਰਲਡ ਆਰਡਰ ਦੀ ਗੱਲ ਕਰਦਾ। ਉਹ ਉੱਥੇ ਭਿੱਜੀ ਬਿੱਲੀ ਬਣਿਆ ਹੋਇਆ ਮਾਰਕ ਕਾਰਨੀ, ਬਿਲਕੁਲ ਸਪੋਰਟ ਕਰ ਰਿਹਾ ਕਿ ਜੀ ਬਿਲਕੁਲ ਇਹ ਈਰਾਨ ਇਹ ਤੇ ਉਹ, ਤੇ ਇਹ ਜਿਹੜਾ ਝੂਠਾ ਦੇਵਤਾ ਮੋਦੀ, ਇਹ ਵੀ ਜਬਲੀਆਂ ਮਾਰ ਰਿਹਾ, ਉਰਲੀਆਂ ਪਰਲੀਆਂ, ਨਾ ਕਿਸੇ ਨੂੰ ਕੰਡੈਮ ਆ, ਅਸੀਂ ਪੀਸ ਚਾਹੁੰਦੇ ਹਾਂ, ਅਸੀਂ ਜਿਹੜਾ ਉਹ ਸਾਡੀ ਸੱਭਿਅਤਾ ਬੜੀ ਫਲਾਣੀ, ਮਤਲਬ ਇਰਰੈਲੇਵੈਂਟ। ਉਹਨੇ ਠੀਕ ਕਿਹਾ ਕਰਨਲ ਪ੍ਰਵੀਨ ਸਾਨੀ ਜਿਹੜਾ ਆਪਣਾ ਪ੍ਰੋਗਰਾਮ ਫੋਰਬਸ ਕੇ ਕਿਹਦੇ ਥੱਲੇ ਕਰਦਾ, ਉਹਨੇ ਕਿਹਾ ਵੀ ਇੰਡੀਆ ਇਰਰੈਲੇਵੈਂਟ ਹੋ ਗਿਆ ਵੀ ਸਾਰੇ ਵੈਸਟਰਨ ਏਸ਼ੀਆ 'ਚ। ਔਰ ਈਰਾਨ ਦੇ ਫੋਰਨ ਮਿਨਿਸਟਰ ਨੇ ਉਹਨਾਂ ਸਾਰੇ 6-7 ਜਿਹੜੇ ਪਰਸ਼ੀਅਨ ਗਲਫ ਦੇ ਮੁਲਕ ਨੇ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਅਮਰੀਕੀ ਬੇਸਾਂ ਦੇ ਉੱਤੇ ਮਿਜ਼ਾਈਲਾਂ ਦਾਗੀਆਂ, ਉਹਨਾਂ ਦੇ ਫੋਰਨ ਮਿਨਿਸਟਰਸ ਨੂੰ ਕਾਲ ਕਰਕੇ ਕਿਹਾ ਵੀ ਅਸੀਂ ਤੁਹਾਡੇ ਮੁਲਕ ਤੇ ਹਮਲਾ ਨਹੀਂ ਕਰ ਰਹੇ, ਅਸੀਂ ਤੁਹਾਡੇ ਜਿਹੜਾ ਸਪੇਸ ਤੁਸੀਂ ਦਿੱਤਾ ਅਸੀਂ ਉੱਤੇ ਕਰ ਰਹੇ, ਪਰ ਉਹਨਾਂ ਨੇ ਇੰਡੀਆ ਨੂੰ ਕਾਲ ਨਹੀਂ ਕੀਤੀ। ਇਹ ਬੇਸ਼ਰਮ ਫਿਰ ਐਸ ਜੈ ਸ਼ੰਕਰ ਨੇ ਖੁਦ ਕਾਲ ਕੀਤੀ। ਸੋ ਮਤਲਬ ਇਹ ਹੈ ਵੀ ਜਿਹੜਾ ਬਿਲਕੁਲ ਇਰਰੈਲੇਵੈਂਟ ਆ ਉਹ ਸਾਰੇ 'ਚ। ਔਰ ਮਾਰਕ ਕਾਰਨੀ ਦੇ ਵੀ ਦੌਰੇ ਦੀ ਐਸੀ ਫੂਕ ਨਿਕਲੀ, ਹਾਲਾਂਕਿ ਜਿਹੜਾ ਖਬਰਾਂ ਨੇ ਇੰਡੀਆ ਕੈਨੇਡਾ ਇੰਕ 2.6 ਬਿਲੀਅਨ ਯੂਰੇਨੀਅਮ ਸਪਲਾਈ ਪੈਕਟ ਵਾਓ ਟੂ ਐਕਸਪੈਂਡ ਟ੍ਰੇਡ ਟੂ 70 ਬਿਲੀਅਨ, ਕਿ ਉਹ ਜਿਵੇਂ ਮੋਦੀ 2030 ਤੱਕ ਅਸੀਂ ਇੰਨੇ ਬਿਲੀਅਨ ਔਰ ਦੂਜਾ ਯੂਰੇਨੀਅਮ ਵੇਚ ਰਿਹਾ ਹੈ। ਆਲਰੇਡੀ ਇੱਕ ਪਾਸੇ ਈਰਾਨ ਦਾ ਸ਼ਿਕੰਜਾ ਇਸ ਲਈ ਕੱਸਿਆ ਜਾ ਰਿਹਾ ਹੈ ਕਿ ਉਹ ਐਨਰਿਚਡ ਯੂਰੇਨੀਅਮ ਕਰਕੇ ਨਿਊਕਲੀਅਰ ਨਾ ਬਣਾ ਲਏ, ਤੇ ਜਿਹੜੇ ਇੰਡੀਆ ਨੇ ਪਹਿਲਾਂ ਵੀ ਕੈਨੇਡਾ ਦੀ ਜਿਹੜੀ ਵਾਟਰ ਫੈਸਿਲਿਟੀ ਸੀ, ਉਹਨੂੰ ਕੀ ਕਹਿੰਦੇ ਨੇ ਹਾਰਡ ਸੌਫਟ ਵਾਟਰ ਫੈਸਿਲਿਟੀ, ਉਹਨੂੰ ਇਸਤੇਮਾਲ ਕਰਕੇ ਉਹਨਾਂ ਨੇ ਨਿਊਕਲੀਅਰ 1974 'ਚ ਆਪਣਾ ਬਣਾਇਆ ਸੀ। ਕੈਨੇਡਾ ਨੇ ਕਿੰਨੀ ਦੇਰ ਸੰਬੰਧ ਉਹਦੇ ਨਾਲ ਤੋੜ ਕੇ ਰੱਖਿਆ। ਅੱਜ ਇਸ ਹੱਦ ਤੱਕ ਬੇਸ਼ਰਮ ਹੈ ਵੀ ਉਹਨਾਂ ਨੂੰ ਯੂਰੇਨੀਅਮ ਵੇਚ ਰਿਹਾ ਕੈਨੇਡਾ ਦਾ। ਲੇਕਿਨ ਇਸ ਤੋਂ ਵੀ ਅਸੀਂ ਸਮਝਦੇ ਹਾਂ ਵੀ ਇਹਦਾ ਜਲੂਸ ਜਿਹੜਾ ਕਿ ਪ੍ਰੈਸ ਕਾਨਫਰੰਸ ਵੀ ਨਹੀਂ ਕਰ ਸਕਿਆ, ਉਹਦਾ ਵੱਡਾ ਕਾਰਨ ਜਿਹੜੀਆਂ ਹੁਣ ਸਟੋਰੀਜ਼ ਨੇ, ਇੰਡੀਆ ਸਟਿਲ ਏ ਮੇਨ ਪਰਪੀਟਰੇਟਰ ਆਫ ਇੰਟਰਫੇਰੈਂਸ ਐਸਪਾਇਨੇਜ ਇਨ ਕੈਨੇਡਾ ਸੀਸਸ। ਹੁਣ ਇਹ ਜਿਹੜੀ ਸਟੋਰੀ ਕ੍ਰਿਸਟੋਫਰ ਨਾਰਦੀ ਔਰ ਸਟੈਫਨੀ ਟੇਲਰ ਨੇ ਕੀਤੀ ਆ ਬੜੀ ਡੀਟੇਲ ਦੇ ਵਿੱਚ ਆਟਵਾ ਡੇਟ ਲਾਈਨ ਦੇ ਥੱਲੇ, ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਸੀਸਸ ਜਿਹੜੀ ਕੈਨੇਡੀਅਨ ਸੀਕ੍ਰੇਟ ਇੰਟੈਲੀਜੈਂਸ ਸਰਵਿਸ ਹੈ, ਇਹਦਾ ਪੂਰਾ ਕੋਡ, ਉਹਨਾਂ ਨੇ ਕਿਹਾ ਕਿ ਜੀ ਜਿਹੜੀ ਅੱਜ ਵੀ ਇਹ ਕੈਨੇਡਾ ਦੇ ਵਿੱਚ ਇੰਟਰਫੇਰੈਂਸ ਵੀ ਕਰ ਰਹੇ ਨੇ, ਐਸਪਾਇਨੇਜ ਵੀ ਕਰ ਰਹੇ ਨੇ। ਫਿਰ ਜਿਹੜੀ ਦੂਸਰੀ ਸਟੋਰੀ ਪ੍ਰਮੁੱਖ ਤੌਰ ਦੇ ਉੱਤੇ ਐਵੀਡੈਂਸ ਲਿੰਕਸ ਇੰਡੀਅਨ ਆਫੀਸ਼ੀਅਲਸ ਐਟ ਵੈਨਕੂਵਰ ਕੌਂਸੂਲੇਟ ਟੂ ਕਿਲਿੰਗ ਆਫ ਸਿੱਖ ਐਕਟਿਵਿਸਟ ਹਰਦੀਪ ਸਿੰਘ ਨਿੱਜਰ। ਹੁਣ ਇਸ ਸਾਰੀ ਸਟੋਰੀ 'ਚ ਜਿਹੜੇ ਉਹਨਾਂ ਨੇ ਇਨਕਸ਼ਾਫ ਕੀਤੇ, ਉਹਨੂੰ ਪੁਆਇੰਟ ਵਾਈਜ਼ ਇਹ ਸਾਹਮਣੇ ਆਉਂਦਾ ਕਿ ਵੀ ਉਹਨਾਂ ਨੇ ਵਿਕਾਸ ਯਾਦਵ ਜਿਹੜਾ ਨਿਖਿਲ ਗੁਪਤੇ ਦਾ ਹੈਂਡਲਰ ਹੈ, ਇਹਦਾ ਨਾਂ ਹੀ ਜਿਹੜੀ ਹੁਣ ਇਨਫੋਰਮੇਸ਼ਨ ਗਲੋਬ ਐਂਡ ਮੇਲ ਨੇ ਜਾਰੀ ਕੀਤੀ, ਉੱਥੇ ਵੀ ਹਰਦੀਪ ਨਿੱਜਰ ਦੇ ਮਰਡਰ 'ਚ ਉਹੀ ਹੈਂਡਲਰ ਹੈ। ਐਵੀਡੈਂਸ ਤਾਂ ਹੋ ਗਿਆ ਕਿ ਵੀ ਉਹ ਐਕਟਿਵ ਨੇ। ਔਰ ਇਸ ਦੇ ਨਾਲ ਨਾਲ ਜਿਹੜਾ ਕੈਨੇਡੀਅਨ ਆਫੀਸ਼ੀਅਲਸ ਨੇ ਉਹ ਐਵੀਡੈਂਸ ਵੀ ਜਿਹੜੀ ਹੈ
ਉਹ ਜਿਹੜੀ ਇੰਡੀਆ ਦੇ ਵੈਨਕੂਵਰ ਦੇ ਵਿੱਚ ਜਿਹੜਾ ਕੌਂਸੂਲੇਟ ਹੈ, ਉਹਨਾਂ ਨੇ ਕਿਵੇਂ ਜਿਹੜੇ ਕਾਤਲ ਨੇ ਉਹ ਤਾਂ ਹਾਇਰਡ ਨੇ, ਜਿਹੜਾ ਚਾਰਾਂ ਦੇ ਉੱਤੇ ਟ੍ਰਾਇਲ ਚੱਲ ਰਿਹਾ, ਨਿੱਜਰ ਅਸੈਸੀਨੇਸ਼ਨ ਦੀ ਜਾਣਕਾਰੀ ਦੇਣ ਦੇ ਵਿੱਚ ਪ੍ਰੋਮੀਨੈਂਟ 2 ਨਾਂ ਜਿਹੜੇ ਰਾਹ ਦੇ ਇੰਟੈਲੀਜੈਂਸ ਆਫੀਸ਼ੀਅਲ ਸੀ, ਇੱਕ ਕਮਲਜੀਤ ਸਿੰਘ ਨਾਂ ਦਾ ਔਰ ਇੱਕ ਪਵਨ ਕੁਮਾਰ ਜਿਹੜਾ ਹੈ, ਉਹਨਾਂ ਨੇ ਈਵਨ ਮੌਕੇ 'ਤੇ ਵੀ ਜਦੋਂ ਹਰਦੀਪ ਨਿੱਜਰ ਦਾ ਮਰਡਰ ਹੋਇਆ, ਕਮਲਜੀਤ ਸਿੰਘ ਔਰ ਦੂਸਰੇ ਉੱਥੋਂ ਜਿਹੜੀ ਹੈ ਉਹ ਜਾਣਕਾਰੀ ਦੇ ਰਹੇ ਨੇ, ਔਰ ਉੱਥੋਂ ਹੀ ਉਹਨਾਂ ਨੇ ਉਸ ਇਨਫੋਰਮੇਸ਼ਨ ਨੂੰ ਨਵੀਂ ਦਿੱਲੀ ਨੂੰ ਭੇਜਿਆ, ਉਸੇ ਨੂੰ ਹੀ ਵਿਕਾਸ ਯਾਦਵ ਨੂੰ, ਔਰ ਪਵਨ ਨਹੀਂ ਮਨੀਸ਼, ਵੈਨਕੂਵਰ ਦਾ ਕੌਂਸਲ ਜਨਰਲ ਮਨੀਸ਼, ਔਰ ਇੱਕ ਟਰਬਨਡ ਸਿੱਖ ਹੋਏਗਾ ਇਹ ਕਮਲਜੀਤ ਸਿੰਘ ਜਿਹੜਾ, ਉਹਦੇ ਨੇਮ ਡਿਸਕਲੋਜ਼ ਕਰ ਦਿੱਤੇ ਨੇ ਗਲੋਬ ਐਂਡ ਮੇਲ ਨੇ ਕਿ ਜਿਹੜੀ ਸੀਸਸ ਨੇ ਖੁਫੀਆ ਜਾਣਕਾਰੀ ਦਿੱਤੀ ਹੈ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਰਾਹ ਆਫਿਸਰ ਵਿਕਾਸ ਯਾਦਵ ਹੈ, ਸੇਮ ਪਰਸਨ ਟਾਈਡ ਇਨ US ਕੋਰਟ ਡਾਕੂਮੈਂਟਸ, ਔਰ ਜਿਹੜਾ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦੇ ਵਿੱਚ ਮੇਨ ਸੀ, ਔਰ ਕੈਨੇਡਾ ਨੇ ਜਿਹੜੇ ਸੰਜੇ ਵਰਮਾ ਔਰ ਦੂਸਰਿਆਂ ਨੂੰ, ਪਵਨ ਕੁਮਾਰ ਰਾਏ, ਇਹ ਇੰਡੀਆ ਦੇ ਫੋਰਨ ਇੰਟੈਲੀਜੈਂਸ ਚੀਫ ਜਿਹੜੇ ਰਾਹ ਦੇ ਥੱਲੇ ਕੰਮ ਇਹਨਾਂ ਨੂੰ ਵੀ ਬਾਹਰ ਕੱਢਿਆ ਸੀ। ਕਮਲਜੀਤ ਸਿੰਘ ਬਾਰੇ ਵੀ ਉਹਨਾਂ ਨੇ ਕਿਹਾ ਵੀ ਪਤਾ ਨਹੀਂ ਹੁਣ ਉਹ ਕਿੱਥੇ ਹੈ, ਔਰ ਇਹ ਜਿਹੜੇ ਨੇ ਪਵਨ ਕੁਮਾਰ ਰਾਏ, ਵਿਕਾਸ ਯਾਦਵ ਔਰ ਕਮਲਜੀਤ ਸਿੰਘ, ਇਹ ਜਿਹੜਾ ਇਹ ਕੋਈ ਪ੍ਰਾਈਵੇਟ ਡਿਸਪਿਊਟ ਨਹੀਂ ਹੈ। ਹੁਣ ਜਿਹੜਾ ਇਹਦਾ ਇਹ ਕਹਿਣਾ ਸੀ ਮਾਰਕ ਕਾਰਨੀ ਦਾ, ਉਹਦੇ ਅਫੀਸ਼ੀਅਲ ਦਾ ਜੀ ਕੋਈ ਨਹੀਂ ਹੈ, ਹੁਣ ਸਬੂਤਾਂ ਦੇ ਨਾਲ ਇਹ ਗੱਲ, ਔਰ ਅਸੀਂ ਇਹ ਸਮਝਦੇ ਹਾਂ ਵੀ ਇਵੈਂਚੁਅਲੀ ਜਿਹੜਾ ਸਾਡਾ ਫਰਜ਼ ਬਣਦਾ ਹੈ, ਹਾਲਾਂਕਿ ਅਸੀਂ 2 ਮੈਂਬਰ ਪਾਰਲੀਮੈਂਟ ਜਿਹੜੇ ਲਿਬਰਲ ਪਾਰਟੀ ਦੇ ਨੇ ਉਹਨਾਂ ਦੀ ਤਾਰੀਫ ਕੀਤੀ ਸੀ, ਉਹਦੇ 'ਚ ਸੁਖ ਧਾਲੀਵਾਲ ਹੈ ਔਰ ਦੂਸਰਾ ਸ਼ਾਇਦ ਮੈਨੂੰ ਹੁਣ ਉਹਨਾਂ ਦਾ ਨਾਂ ਨਹੀਂ ਯਾਦ, ਉੱਥੋਂ ਰਿਚਮੰਡ ਏਰੀਏ ਤੋਂ ਉਹ ਰਿਪਰੈਜ਼ੈਂਟ ਕਰਦੇ ਨੇ, ਪੰਮ ਬਰਾੜ ਜਾਂ ਕੀ ਨਾਂ ਹੈ, ਔਰ ਅਸੀਂ ਤਾਰੀਫ ਕਰਦੇ ਹਾਂ। ਪਰ ਇਹ ਜਿਹੜੇ ਦੂਜੇ ਬਿੱਜੂ ਜੇ ਨਾਲ ਜੋੜੇ ਹੋਏ ਨੇ 1.5 ਦਰਜਨ, ਇਹਨਾਂ ਦਾ ਸ਼ਿਕੰਜਾ ਕੱਸਣ ਦੀ ਲੋੜ ਹੈ, ਇਹਨਾਂ ਨੂੰ ਕਨਫਰੰਟ ਕੀਤਾ ਜਾਏ, ਜਿਹੜੇ ਸੋ ਕਾਲਡ ਪੰਜਾਬੀ ਮੂਲ ਤੇ ਸਿੱਖ ਘਰਾਣਿਆਂ ਦੇ ਔਰ ਵੋਟਾਂ ਮੰਗਣ ਆ ਜਾਂਦੇ ਨੇ, ਇਹਨਾਂ ਨੂੰ ਜਵਾਬਦੇਹੀ ਇਹਨਾਂ ਦੀ ਹੋਏ। ਔਰ ਇਸ ਸਾਰੇ ਦੇ ਨਾਲ ਔਰ ਇਸ ਸਟੋਰੀ ਨੂੰ ਅਸੀਂ ਥੈਂਕਫੁਲ ਵੀ ਹਾਂ ਮੀਡੀਆ ਦੇ ਕਿ ਉਹਨਾਂ ਨੇ ਆਪਣੀ ਹਕੂਮਤ ਦੇ ਜਿਹੜਾ ਪ੍ਰਾਈਮ ਮਿਨਿਸਟਰ ਝੂਠ ਬੋਲ ਰਿਹਾ, ਉਹਦਾ ਸਟਾਫ ਝੂਠ ਬੋਲ ਰਿਹਾ। ਸੋ ਇਸ ਤੋਂ ਇੱਕ ਗੱਲ ਵੀ ਬੜੀ ਕਲੀਅਰ ਹੈ ਕਿ ਕੈਨੇਡੀਅਨ ਏਜੰਸੀਆਂ ਸੀਸਸ RCMP ਜਿਨ੍ਹਾਂ ਦੇ ਉੱਤੇ ਪਹਿਲਾਂ ਹੀ ਧੱਬਾ ਜਾਂ ਦਾਗ ਹੈ ਕਿ ਉਹਨਾਂ ਨੇ 에ਅਰ ਇੰਡੀਆ ਦੇ ਵੇਲੇ ਉਹ ਇੰਡੀਅਨ ਏਜੰਸੀਆਂ ਦੇ ਜਿਹੜੇ ਝੂਠ ਫਰੇਬ ਜਾਲ ਦੇ ਵਿੱਚ ਫਸੇ, ਇਸ ਵਾਰ ਉਹ ਆਪਣੀ ਗਵਰਨਮੈਂਟ ਨੂੰ ਵੀ ਡਿਫਾਈ ਕਰਕੇ ਸੱਚ ਨੂੰ ਉਹਨਾਂ ਨੇ ਨਿਤਾਰ ਕੇ ਸਾਹਮਣੇ ਰੱਖਿਆ। ਵੀ ਆ ਥੈਂਕਫੁਲ ਟੂ them। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਾਡੇ ਕੋਲ ਜਿਹੜੇ YouTube ਦੇ ਉੱਪਰ ਜਿਹੜੇ ਲਾਈਵ ਜਿਹੜੇ ਸਾਡੇ ਵਿਊਅਰਸ ਸਾਨੂੰ ਦੇਖ ਰਹੇ ਨੇ, ਉਹਨਾਂ ਵਿੱਚੋਂ ਸਾਡੇ ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਤੋਂ ਸਾਨੂੰ ਫਤਿਹ ਬੁਲਾਉਂਦੇ ਨੇ ਮੁੱਖ ਚੈਨਲ ਤੇ। ਹਾਂਜੀ ਮੁੱਖ ਚੈਨਲ, ਕਿਉਂਕਿ ਅਸੀਂ ਇਹ ਦੱਸ ਦਈਏ ਵੀ ਹੋ ਗਿਆ ਤੁਸੀਂ ਜਿਹੜੇ ਤੇ ਸਾਨੂੰ ਜਿਹੜੇ ਲਾਈਵ ਤੁਸੀਂ ਦੇਖ ਸਕਦੇ, ਜਿਹੜਾ ਸਾਡਾ YouTube ਦੇ ਉੱਪਰ ਜਿਹੜਾ ਚੈਨਲ ਹੈ, ਸੋ ਪੁਰਾਣਾ ਚੈਨਲ ਜਿਹਨੂੰ ਕਹਿੰਦੇ ਨੇ, ਉਹ ਸਾਡਾ ਹੁਣ ਐਕਟਿਵ ਹੈ, ਤੁਸੀਂ ਦੇਖ ਸਕਦੇ ਹੋ। ਔਰ ਸੋਨਮਾਲ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਕਹਿੰਦੇ ਵੈਲਕਮ ਬੈਕ ਡਾਕਟਰ ਸਾਹਿਬ ਐਂਡ ਨੀਲਮ ਜੀ। ਔਰ ਫਿਰ ਇਸੇ ਤਰ੍ਹਾਂ ਟੋਨੀਟੀਨ ਸਰ ਜੀ ਵੀ, ਬਸਰਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਹਰਚਰਨ ਸਿੰਘ ਜੀ ਵੀ, ਔਰ ਗ੍ਰੀਨਵਰਡ ਜੀ ਵੀ, ਕਮਿੰਗ ਸੂਨ ਖਾਲਿਸਤਾਨ ਫ੍ਰੀ, ਗੁਰਦੇਵ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਖਾਲਸਾ ਦੇਸ਼ ਪੰਜਾਬ ਜੀ ਵੀ, ਔਰ ਅਮਜੀਤ ਸੈਣੀ ਜੀ ਵੀ, ਔਰ ਨਾਸਰ ਚੌਧਰੀ ਜੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਮੈਂ ਜਾਂਦੀ ਹਾਂ ਦੂਸਰੇ ਆਪਣੇ ਨਵੇਂ ਚੈਨਲ ਦੇ ਉੱਤੇ, TV 84 USA ਜਿਹੜਾ USA ਹੈ, ਉਹ 'ਤੇ ਆਪਾਂ ਚੱਲਦੇ ਹਾਂ। ਉਹਦੇ ਵਿੱਚ ਵੀ ਸਾਡੇ ਕਾਫੀ ਵਿਊਅਰ ਸਾਨੂੰ ਵਾਚ ਕਰ ਰਹੇ ਨੇ, ਸੋ ਉਹਦੇ ਵਿੱਚ ਮੈਂ ਮੈਸੇਜ ਲੈਂਦੀ ਹਾਂ। ਹਾਂਜੀ, ਸਾਡੇ ਕੋਲ ਮੈਸੇਜ ਦੇ ਵਿੱਚ ਕਾਫੀ ਸਾਰੇ ਆਏ ਨੇ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਰਾਜਨਪ੍ਰੀਤ ਸਿੰਘ ਜੀ ਵੀ, ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਇਸੇ ਤਰ੍ਹਾਂ ਸਾਡੇ ਕੋਲ ਗੁਰਵਿੰਦਰ ਮਾਨ ਜੀ ਵੀ, ਹਰਮਨ ਪੰਨੂ ਜੀ ਵੀ, ਗੁਰਪ੍ਰਕਾਸ਼ ਸਿੰਘ ਜੀ ਵੀ, ਬਲਜੀਤ ਵੈਦ ਜੀ ਵੀ, ਔਰ ਬਿੱਲਾ ਮੋਹਨ ਜੀ ਵੀ, ਔਰ ਮਨਜੀਤ ਸਾਨੀ ਇੱਧਰ ਵੀ ਆਏ ਨੇ, ਔਰ ਕੁਲਦੀਪ ਜੀ ਵੀ, ਔਰ ਖਾਲਸਾ ਜੀ, ਔਰ ਫਿਰ ਇਸੇ ਤਰ੍ਹਾਂ ਪਰਮਜੀਤ ਸਿੰਘ ਜੀ ਵੀ, ਔਰ ਰਾਜਵਿੰਦਰ ਕੌਰ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਸੁਖਜੀਵਨ ਬੱਚੂ ਜੀ ਵੀ, ਧਰਮ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ATD ਵਰਲਡ ਜਿਹੜੇ ਨੇ ਉਹ ਵੀ ਨੇ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਉਪਸ ਜੀ ਵੀ, ਔਰ ਫਿਰ ਇਸੇ ਤਰ੍ਹਾਂ ਖਾਲਸਾ ਦੇ ਪੰਜਾਬ ਅਗੈਨ, ਔਰ ਸੁਖਵਿੰਦਰ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਸਿੰਘ ਦਲਵਿੰਦਰ ਜੀ, ਔਰ ਸਤਨਾਮ ਸਿੰਘ ਜੀ ਵੀ, ਫਿਰ ਮਲਕੀਤ ਜੀ ਵੀ, ਜਗਪਾਲ ਜੀ ਵੀ, ਔਰ ਜਸਕੀਰਤ ਸਿੰਘ ਜੀ ਵੀ,
ਔਰ ਨਾਇਬ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਇਹ ਨਵੇਂ ਆਏ ਨੇ ਮੇਰੇ ਖਿਆਲ ਵਾਲੀਆ ਸਲਾਮ ਕੀ ਕਹਿੰਦੇ ਆ ਜੀ ਕਹਿੰਦੇ ਸਰ ਆਈ ਐਮ 26 year old from Lahore. My friend and class fellow Daljit introduced me to your show and I have learned the beauty of Punjabi language on this show. Or for also sir as a student of political science, as I observe Khalistan card will be played by Pakistan later as now is not the optimal time. ਵਾਲੀ ਸਲਮਾਨ ਜੀ ਪਹਿਲਾਂ ਤਾਂ ਮੋਸਟ ਵੈਲਕਮ, ਜੀ। ਤੁਸੀਂ ਸਾਡੇ ਸ਼ੋਅ ਦੇ ਨਾਲ ਜੁੜੇ ਹੋ। ਬਿਲਕੁਲ ਪੰਜਾਬੀ ਜ਼ਬਾਨ ਮਾਖਿਓਂ ਮਿੱਠੀ ਹਾਂਜੀ ਔਰ ਇੰਨੀ ਅਮੀਰ, ਔਰ ਅੱਜ ਹੀ ਇੱਕ ਪਾਕਿਸਤਾਨੀ ਬੀਬੀ ਸਕਾਲਰ ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ। ਮੈਂ ਕਿਹਾ ਵੀ 5-6 ਹਜ਼ਾਰ ਸਾਲ ਦੀ ਸਾਡੀ ਉਸ ਤਹਿਜ਼ੀਬ ਦੀ ਹਿਸਟਰੀ 'ਚ ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਲੈ ਕੇ ਕਿਸੇ ਵੀ ਹਕੂਮਤ ਨੇ ਕਿਸੇ ਵੀ ਪੀਰੀਅਡ 'ਚ ਪੰਜਾਬੀ ਸਟੇਟ ਲੈਂਗੁਏਜ ਨਹੀਂ ਰਹੀ, ਤੇ ਬਹੁਤੀਆਂ ਜ਼ਬਾਨਾਂ ਮਰ ਜਾਂਦੀਆਂ ਨੇ ਜੇ ਸਟੇਟ ਦੀ ਪੈਟਰਨੇਜ ਨਾ ਹੋਏ। ਪਰ ਇਹਦੇ ਬਾਵਜੂਦ ਪੰਜਾਬੀ ਇਸ ਲਈ ਜਿਉਂਦੀ ਹੈ ਕਿਉਂਕਿ ਇਹ ਲੋਕਾਂ ਦੀ ਜ਼ਬਾਨ ਹੈ, ਕਿਸਾਨਾਂ ਦੀ ਜ਼ਬਾਨ ਹੈ, ਕਿਰਤੀਆਂ ਦੀ ਜ਼ਬਾਨ ਹੈ। ਅਸੀਂ ਖੁੱਲ੍ਹ ਕੇ ਹੱਸ ਸਕਦੇ ਹਾਂ, ਖੁੱਲ੍ਹ ਕੇ ਰੋ ਸਕਦੇ ਹਾਂ। ਸਾਡੇ ਇੰਟੈਂਸ ਵੈਦਰ ਨੇ, ਔਰ ਜੋ ਸਵਾਦ ਆਪਣੀ ਮਾਂ ਬੋਲੀ ਦੇ ਵਿੱਚ ਹੁੰਦਾ ਹੈ। ਔਰ ਇਹ ਅਨਫੋਰਚੂਨੇਟ ਰਿਹਾ ਹੈ ਵੀ ਬਹੁਤ ਸਾਰੇ ਪੰਜਾਬੀਆਂ ਨੇ ਆਪਣੀ ਮਾਂ ਦੇ ਵੱਲ ਹੀ ਪਿੱਠ ਕੀਤੀ, ਲੇਕਿਨ ਅੱਜ ਇੱਕ ਅਵੇਅਰਨੈਸ ਵੀ ਹੈ ਲਹਿੰਦੇ ਪੰਜਾਬ 'ਚ ਵੀ। ਔਰ ਬਹੁਤ ਚੰਗਾ ਤੁਸੀਂ ਸਬਜੈਕਟ ਚੁਣਿਆ ਹੈ, ਪੋਲੀਟੀਕਲ ਸਾਇੰਸ। ਦੁਨੀਆ ਦੇ ਵਿੱਚ ਜੋ ਤਬਦੀਲੀਆਂ ਨੇ ਜਾਂ ਦੂਜੀਆਂ ਨੇ, ਬਹੁਤ ਵਾਰੀ ਡਾਕਟਰ ਇੰਜੀਨੀਅਰ ਬਣਨਾ ਹੀ ਬਹੁਤੇ ਪੇਰੈਂਟਸ ਦਾ ਬਣਾਉਣਾ ਹੀ ਆਸ਼ਾ ਹੁੰਦਾ ਹੈ। ਔਰ ਮੋਸਟ ਵੈਲਕਮ ਤੁਹਾਨੂੰ ਇਸ ਸ਼ੋਅ ਦੇ ਵੀ ਵਿੱਚ। ਲਿਖਦੇ ਨੇ however I think it is better for Sikh nation and my limited exposure. Many Sikh in Chardha Punjab are still thinking the Hindu is their friend and brother. More time needed for absolute surety. ਔਰ ਫਿਰ ਕਹਿੰਦੇ ਦੇਖੋ ਨੇ ਇਹ ਵੀ ਇੱਕ ਗੁਲਾਮੀ ਵੀ ਹੁੰਦੀ ਹੈ ਮੈਂਟਲ, ਕਈ ਵਾਰ ਜਿਨ੍ਹਾਂ ਦੇ ਨਾਲ ਤੁਸੀਂ ਜੁੜ ਜਾਂਦੇ ਹੋ। ਔਰ ਹਿੰਦੂ ਕਰੈਕਟਰ ਦੇ ਵਿੱਚ ਮੈਨੀਪੂਲੇਸ਼ਨ ਤਾਂ ਹੈ, ਲੇਕਿਨ ਕਿਉਂਕਿ ਡਾਇਸਪੋਰਾ ਸਿੱਖਾਂ ਦੇ ਵਿੱਚ ਮੂਵਮੈਂਟ ਨੇ ਪੂਰਾ ਆਪਣਾ ਜ਼ੋਰ ਬਣਾਇਆ ਹੋਇਆ ਹੈ। ਪੰਜਾਬ 'ਚ ਵੀ ਹਰ ਪੈਰ ਦੇ ਉੱਤੇ ਡਿਸਕ੍ਰਿਮੀਨੇਸ਼ਨ ਹੈ ਸਿੱਖਾਂ ਦੇ ਨਾਲ। ਅੱਜ ਹੀ ਮੱਧ ਪ੍ਰਦੇਸ਼ ਦੇ ਵਿੱਚ ਇੱਕ ਸਿੱਖ ਬੱਚੀ ਜਿਹਦੇ ਸਿਰ ਤੇ ਦਸਤਾਰ ਵੀ ਸੀ, ਕਿਰਪਾਨ ਵੀ ਸੀ, ਉਹ ਐਗਜ਼ਾਮ ਦੇਣ ਗਈ, ਉਹਨੂੰ ਕਿਹਾ ਜੀ ਉਤਾਰੋ, ਕੜੇ ਤੱਕ ਤੁਰਵਾ ਰਹੇ ਨੇ। ਸੋ ਹੌਲੀ ਜਿਹੜਾ ਹੈ ਉਹ ਬਹੁਤਿਆਂ ਨੂੰ ਸਮਝ ਆ ਰਹੀ ਹੈ ਕਿ ਭਾਈ ਅਸੀਂ ਦੂਸਰੇ ਦਰਜੇ ਦੇ ਸ਼ਹਿਰੀ ਹਾਂ ਇਸ ਮੁਲਕ ਦੇ ਵਿੱਚ। ਹਾਂਜੀ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਹਾਂਜੀ ਗੁਰਿੰਦਰ ਜੀ, ਕਹਿੰਦੇ ਸਾਰੀ ਟੀਮ ਦੀ ਮਿਹਨਤ ਨੂੰ ਸਿਜਦਾ, ਗੁਰੂ ਸਾਹਿਬ ਸੇਵਾ ਪ੍ਰਵਾਨ ਕਰਨ ਅਤੇ ਕੌਮੀ ਘਾਟ ਦੀ ਪ੍ਰਾਪਤੀ ਲਈ ਸਾਰੀ ਕੌਮ ਨੂੰ ਬਲ ਬਖਸ਼ਣ। ਗੁਰਿੰਦਰ ਸਿੰਘ ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ। ਔਰ ਇਸ ਤਰ੍ਹਾਂ ਜਸਵੀਰ ਬਰਾੜ ਜੀ ਵੀ ਸਾਨੂੰ ਜਿਹੜੇ ਫਤਿਹ ਬੁਲਾਉਂਦੇ ਨੇ, ਕਹਿੰਦੇ ਬਹੁਤ ਬਹੁਤ ਧੰਨਵਾਦ, ਤੁਹਾਡੀ ਮਿਹਨਤ ਦਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨੂੰ ਭੁੱਲਣਾ ਸਾਡੇ ਇਸ ਪਤੇ ਤੇ SOS@tvrefor.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦਿਓ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।